ਕਿਸੇ ਨੇ ਬੜੀ ਇੱਕ ਖੂਬਸੂਰਤ ਗੱਲ ਕਹੀ ਹੈ, ਕਹਿੰਦਾ ਤੇਰੀਆਂ ਰਹਿਮਤਾਂ ਨੂੰ ਕੀ ਮੈਂ ਬਿਆਨ ਕਰਾਂ, ਇਹੋ ਜੀ ਮੇਰੀ ਔਕਾਤ ਨਹੀਂ। ਤੂੰ ਮੈਨੂੰ ਕੀ ਕੀ ਦਿੱਤਾ ਹੈ, ਕੀ ਮੈਂ ਬਿਆਨ ਕਰਾਂ, ਕਿਹੜੀ ਕਿਹੜੀ ਚੀਜ਼ ਦਾ ਮੈਂ ਸ਼ੁਕਰਾਨਾ ਕਰਾਂ, ਮੇਰੀ ਔਕਾਤ ਹੀ ਨਹੀਂ ਸ਼ੁਕਰਾਨਾ ਕਰਨ ਜੋਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਈ ਵਾਰੀ ਇੱਕ ਦੋ ਚੀਜ਼ਾਂ ਦੇ ਕਰਕੇ ਤਾਨੇ ਮਿਹਣੇ ਦੇਣਾ, ਮੈਨੂੰ ਆਹ ਚੀਜ਼ਾਂ ਨਹੀਂ ਮਿਲੀਆਂ, ਪਰ ਜਿਹੜੀਆਂ ਪਹਿਲੀਆਂ ਦਿੱਤੀਆਂ ਉਹ ਕਿਹਨੇ ਦਿੱਤੀਆਂ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਕਿਹਨੇ ਦਿੱਤੀਆਂ? ਉਹ ਵੀ ਤੇ ਤੂੰ ਹੀ ਦਿੱਤੀਆਂ ਨਾ। ਹਾਂਜੀ, ਅਸੀਂ ਕਈ ਵਾਰੀ ਇੱਕ ਚੀਜ਼ ਦੇ ਮਗਰ ਲੱਗੇ ਰਹਿੰਦੇ ਆ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਜੇ ਉਹ ਚੀਜ਼ ਨਾ ਮਿਲੇ, ਕਈ ਵਾਰੀ ਗੁਰੂ ਨੂੰ ਛੱਡ ਕੇ ਦੂਜੀਆਂ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੰਦੇ ਆ, ਪਰ ਭੁੱਲ ਜਾਂਦੇ ਆ ਜਿੰਨੇ ਸਾਹ ਦਿੱਤੇ ਨੇ, ਜਿੰਨੇ ਘਰ ਪਰਿਵਾਰ ਦਿੱਤਾ ਹੈ ਪਿਆਰਿਆ, ਉਹ ਚੀਜ਼ਾਂ ਵੱਲ ਵੇਖ ਕੇ ਉਹਦੇ ਨਾਲ ਜੁੜਿਆ ਰਹੋ। ਜਿਹੜੀ ਇੱਕ ਅੱਧੀ ਚੀਜ਼ ਨਹੀਂ ਮਿਲੀ ਉਹਦਾ ਤਾਨਾ ਮਿਹਣਾ ਨਹੀਂ। ਜੀ ਤੇਰੀਆਂ ਰਹਿਮਤਾਂ ਨੂੰ ਮੈਂ ਕੀ ਬਿਆਨ ਕਰਾਂ, ਇਹੋ ਜੀ ਮੇਰੀ ਔਕਾਤ ਨਹੀਂ। ਇਹੋ ਜਿਹਾ ਕਿਹੜਾ ਜ਼ਰਰਾ ਹੈ ਦੁਨੀਆ ਵਿੱਚ ਜਿੱਥੇ ਹੁੰਦੀ ਤੇਰੇ ਇਸ਼ਕ ਦੀ ਬਰਸਾਤ ਨਹੀਂ। ਤੂੰ ਸ਼ਹਿਨशाह, ਪਰ ਮੇਰੇ ਵਿੱਚ ਤੇ ਦਾਸ ਵਾਲੀ ਵੀ ਕੋਈ ਗੱਲਬਾਤ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਤੇ ਸ਼ਹਿਨशाह, ਪਰ ਮੇਰੇ ਵਿੱਚ ਤੇਰੇ ਦਾਸ ਬਣਨ ਵਾਲੀ ਵੀ ਕੋਈ ਗੱਲਬਾਤ ਨਹੀਂ। ਤੇ ਅਖੀਰ ਤੇ ਕਹਿੰਦੇ ਕਹਿੰਦੇ ਮੇਰੇ ਗੁਨਾਹ ਕਿੰਨੇ ਵੱਡੇ ਨੇ ਤੂੰ ਜਾਣਦਾ ਮੇਰੇ ਗੁਰੂ ਰਾਮਦਾਸ, ਫਿਰ ਵੀ ਤੂੰ ਮੇਰਾ ਕਦੀ ਵੀ ਛੱਡਿਆ ਸਾਥ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰੇ ਗੁਨਾਹ ਕਿੰਨੇ ਵੱਡੇ ਨੇ ਇਹ ਮੈਨੂੰ ਪਤਾ ਨੇ ਜਾਂ ਗੁਰੂ ਰਾਮਦਾਸ ਜੀ ਤੁਹਾਨੂੰ ਪਤਾ ਨੇ, ਪਰ ਤੁਹਾਡੀ ਇੰਨੀ ਕਿਰਪਾ, ਇੰਨੀ ਰਹਿਮਤ, ਤੁਸੀਂ ਇੰਨਾ ਤਰਸ ਮੇਰੇ ਉੱਤੇ ਕਰਦੇ ਹੋ, ਤਾਂ ਵੀ ਮੈਂ ਗਰੀਬ ਦਾ ਹੱਥ ਨਹੀਂ ਛੱਡਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ।